बाबा दुल्ला भट्टी दे निजाम पोरस नवाज ਉਹਦਾ ਨਾਮ ਅਲੀ ਮੋਹਸਨ ਹੈ ਨਾ, ਅਲੀ ਮੋਹਸਨ ਹੀ ਉਹਦਾ ਨਾਮ ਹੈ, ਲੇਕਿਨ ਉਹ ਤੇ ਟੀਮ ਆ ਰਹੀ ਹੈ ਨਹੀਂ ਬਸ ਅਲੀ ਮੋਹਸਨ ਕੱਲਾ ਹੀ ਹੈ। ਹਾਂ ਦੋਸਤੋ, ਮੁਸ਼ਾਇਰੇ ਤੋਂ ਪਹਿਲੇ ਇੱਕ 5 ਮਿੰਟ ਦੀ ਪੇਸ਼ਕਾਰੀ ਹੈ। ਸਾਬਰ ਅਲੀ ਸਾਬਰ ਦਾ ਲਿਖਿਆ ਹੋਇਆ ਇੱਕ ਨਾਟਕ ਹੈ, ਉਹਦੇ ਵਿੱਚੋਂ ਇੱਕ ਸੈਗਮੈਂਟ ਸਿਰਫ ਇੱਕ ਹਾਂ ਅਲੀ ਮੋਹਸਨ ਜਿਹੜੇ ਪਰਫਾਰਮ ਕਰਨਗੇ ਉਹ ਪਾਕਿਸਤਾਨ ਦਾ ਪਹਿਲਾ ਕਹਿ ਲਓ ਕਿ ਬੈਲੇ ਡਾਂਸਰ ਵੀ ਹੈ। ਅਤੇ ਅਸੀਂ ਹੁਣ ਤ੍ਰਿੰਜਣ ਦੀ ਟੀਮ ਅਲੀ ਮੋਹਸਨ ਨੂੰ ਕਹਾਂਗੇ ਕਿ ਉਹ ਸਾਡੇ ਸਾਹਮਣੇ 5 ਮਿੰਟ ਦਾ ਜਿਹੜਾ ਨਾਟਕ ਹੈ, ਇੱਕ ਟਰੈਕ ਹੈ ਜਿਹਦੇ ਉੱਤੇ ਪਰਫਾਰਮੈਂਸ ਹੈ। ਸੋ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਤ੍ਰਿੰਜਣ ਥੀਏਟਰ ਵੱਲੋਂ ਪੇਸ਼ ਕੀਤਾ ਜਾ ਰਿਹਾ ਇੱਕ 5 ਮਿੰਟ ਦਾ ਇੱਕ ਸੈਗਮੈਂਟ, ਬੜੀ ਲੰਮੀ ਕਹਾਣੀ ਹੈ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ जो अखां नीवियां ने शीशियां दे सामने बह के ते कंधां नूं सुणानी बड़ी लम्मी मेरा मतलब के पलका मुड जम्मी लूणियां बर्फां दी जेड़ी तै पुरानी है, बड़ी लम्मी कहानी है, बड़ी लम्मी कहानी है, बड़ी लम्मी कहानी है, बड़ी लम्मी बड़ी लम्मी कहानी है, बड़ी लम्मी कहानी, बड़ी लम्मी कहानी है, बड़ी लम्मी कहानी गुलामां दे गुलामां दी गुलामी करदियां होया वफा दी रीत चली सी, जवानी बीत चली सी। गुलामां दे गुलामां दी गुलामी करदियां होया वफा दी रीत चली सी, जवानी बीत चली सी। किसे जुगनू ने दसिया हनेरा नाल नहीं जम्मिया तेरे पुरखां दा हाणी, बड़ी लम्मी कहानी, बड़ी लम्मी कहानी, बड़ी लम्मी कहानी, बड़ी लम्मी कहानी।
ਅਕਸਰ ਸੋਚਦਾ ਰਹਿਣਾ ਖੁਦਾ ਤਸਲੀਮ ਕੀਤਾ ਏ ਖੁਦਾ ਤਸਲੀਮ ਨਹੀਂ ਕਰਦਾ ਜਮਾਂ ਤਕਸੀਮ ਨਹੀਂ ਕਰਦਾ ਫਿਰ ਆਪੇ ਸੋਚ ਲੈਣਾ ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ ਬੜੀ ਲੰਮੀ ਕਹਾਣੀ ਏ ਬੜੀ ਲੰਮੀ ਕਹਾਣੀ ਏ ਬੜੀ ਲੰਮੀ ਕਹਾਣੀ ਏ ਬੜੀ ਲੰਮੀ ਕਹਾਣੀ ਏ ਕਦੇ ਤੂੰ ਸੋਚਿਆ ਕਿਉਂ ਨਹੀਂ ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁਨ ਕੁਨ ਤੇ ਕੰਨ ਤਰਦਾ ਜਬਰ ਨੂੰ ਜ਼ੇਰ ਨਾ ਕਰਦਾ ਕਦੇ ਤੂੰ ਸੋਚਿਆ ਕਿਉਂ ਨਹੀਂ ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁਨ ਕੁਨ ਤੇ ਕੰਨ ਤਰਦਾ ਜਬਰ ਨੂੰ ਜ਼ੇਰ ਨਾ ਕਰਦਾ ਇਹ ਮੇਰਾ ਮੌਜਜ਼ਾ ਏ ਕਿ ਤੇਰੇ ਆਦਮ ਤੋਂ ਪਹਿਲਾਂ ਦੀ ਮੈਂ ਕੋਈ ਰਮਜ਼ ਜਾਣੀ ਬੜੀ ਲੰਮੀ ਕਹਾਣੀ 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 ਓਕੇ ਦੋਸਤੋ ਇਹ ਕਾਨਫਰੰਸ 3 ਦਿਨ ਤੋਂ ਚੱਲ ਰਹੀ ਹੈ ਔਰ ਇਹਦੇ ਵਿੱਚ ਇੰਨਾ ਕੁਝ ਹੋਇਆ ਹੈ, ਮੈਂ ਦੱਸਣ ਬੈਠਾ ਤੇ ਬੜੀ ਲੰਮੀ ਕਹਾਣੀ ਹੈ ਤੇ ਇੰਨੀ ਗੱਲ ਹੈ ਵਾਕਈ ਇਹ ਲੰਮੀ ਕਹਾਣੀ ਹੈ ਇੱਕ ਵੱਡਾ ਮੀਲ ਪੱਥਰ ਅਸੀਂ ਤੈਅ ਕੀਤਾ ਹੈ ਔਰ ਉਸ ਦੇ ਇਖਤਤਾਮੀ ਪਲਾਂ ਵੱਲ ਅਸੀਂ ਵਧੇ ਹੋਏ ਹਾਂ ਤੇ ਇਹਦੇ ਵਿੱਚ ਬੜੇ ਆਰ ਕੀਤੇ ਗਏ ਆਰਾਂ ਤੋਂ ਪਹਿਲੇ ਬੜੇ ਲੰਮੇ ਵਿਚਾਰ ਕੀਤੇ ਗਏ ਔਰ ਫਿਰ ਜਿਨ੍ਹਾਂ ਲੋਕਾਂ ਨੂੰ ਮਾਣ ਸਤਿਕਾਰ ਦੇਣਾ ਉਹਨਾਂ ਦੀਆਂ ਵੀ ਲਿਸਟਾਂ ਲੜੀਆਂ ਬਣਾਈਆਂ ਗਈਆਂ ਉਹਨਾਂ ਦਾ ਵੀ ਫੈਸਲੇ ਕੀਤੇ ਗਏ ਤੇ ਇਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਅਸੀਂ ਸੋਚਿਆ ਕਿ ਮੁਸ਼ਾਇਰੇ ਨੂੰ ਸੁਣਨ ਵਾਲੀ ਬਹੁਤ ਸਾਰੇ ਲੋਕ ਆਏ ਨੇ ਤੇ ਇਹ ਆਖਰੀ ਸੈਗਮੈਂਟ ਵੀ ਹੈ ਸਾਡੇ ਇਸ ਸਾਰੀ ਕਾਨਫਰੰਸ ਦਾ ਇਸ ਲਈ ਅਸੀਂ ਇਹ ਸੋਚਿਆ ਕਿ ਬਾਅਦ ਦੇ ਵਿੱਚ ਗੱਲ ਜਿਹੜੀ ਨਾ ਉਹ ਲੋਕ ਕਿਧਰੇ ਅੱਗੇ ਪਿੱਛੇ ਨਾ ਹੋ ਜਾਣ ਕੋਈ ਤੁਹਾਨੂੰ ਪਤਾ ਹਰ ਕਿਸੇ ਨੂੰ ਆਪਣੀ ਆਪਣੀ ਪਈ ਹੈ ਹਰ ਕੋਈ ਆਪੋ ਆਪਣੇ ਲਈ ਹੈ ਕਿੱਧਰ ਜਾਈਏ ਕਿਹਨੂੰ ਮਿਲੀਏ ਸਾਰੇ ਸ਼ਹਿਰ ਦੀ ਬੱਤੀ ਗਈ ਹੈ ਤੇ ਕਰੀਏ ਸ਼ੁਰੂ ਇੱਥੇ ਨਾਲ ਲਿਖੇ ਇੱਥੋਂ ਕਰਨਾ ਪੈਣਾ ਲਿਖ ਮੈਂ ਬੋਲਦਾ ਅੱਛਾ ਇਹ ਲਿਖ ਦੇ ਨਾਲ ਉਹ ਕੀ ਮੈਂ ਕਹਿ ਰਿਹਾ ਸੀ ਬੱਤੀ ਗਈ ਹੈ ਚੱਲ ਮੈਂ ਵੀ ਐਡਾ ਨਹੀਂ ਸੰਜੀਦਾ ਉਹ ਵੀ ਐਵੇਂ ਕਰਦੀ ਪਈ ਹੈ ਤੇ ਆਏ ਇਹ ਸ਼ੇਰ ਮੈਂ ਦੋ ਸਾਡੇ ਬੜੇ ਵੱਡੇ ਕਾਮੇਡੀਅਨ ਉਹਨਾਂ ਦੇ ਨਾਂ ਕਰਦਾ ਸਲੀਮ ਅਲਬੇਲਾ ਔਰ ਗੋਗਾ ਪਸਰੂਰੀ ਜੋ ਇੱਥੇ ਮੌਜੂਦ ਨੇ ਸਾਡੇ ਪੰਡਾਲ 'ਚ ਤੇ ਕਹਿੰਦੇ ਨੇ ਔਰ ਨਾ ਮੈਂ ਵੀ ਐਡਾ ਨਹੀਂ ਸੰਜੀਦਾ ਉਹ ਵੀ ਐਵੇਂ ਕਰਦੀ ਪਈ ਏ ਸਾਡੇ ਦੁੱਖ ਤੇ ਜੱਗ ਦਾ ਹਾਸਾ ਗੈਰ ਮੁਅੱਯਨਾ ਮੁੱਦਤ ਲਈ ਏ ਤੇ ਕਾਸ਼ਤਕਾਰਾਂ ਪੱਲੇ ਕੁਝ ਨਹੀਂ ਹਾਲਾਂ ਸਾਡਾ ਮੁਲਕ ਜ਼ਰਈ ਏ ਤੇ ਹਾਲਾਂ ਸਾਡਾ ਮੁਲਕ ਜ਼ਰਈ ਏ
ਤੇ ਸੇਨ 'ਚ ਧੁੱਪੇ ਲੰਮੀ ਪੈ ਕੇ ਦਾਦੀ ਚਾਰਜ ਹੁੰਦੀ ਪਈ ਏ। ਹੁਣ ਦੱਸੋ ਉਹਦੀ ਜੁੱਤੀ ਤੇ ਇਹ ਪਈ ਏ, ਲੱਗਦਾ ਮੇਰੀ ਪਾ ਕੇ ਗਈ। ਉਹ ਗੱਡੀ ਵਿੱਚ ਬਹਿ ਕੇ ਟੁਰ ਗਈ, ਮੈਂ ਸਟੇਸ਼ਨ ਤੇ ਟੈਨਸ਼ਨ ਲਈ ਏ। ਅੱਛਾ ਦੇਣਾ ਕਿ ਓਕੇ, ਬਿਸਮਿਲ੍ਲਾ। ਲਓ ਜੀ, ਇਹ 10 ਅਵਾਰਡ ਨੇ। ਸਮਝ ਲਓ ਕਿ ਅਗਰ ਇੱਕ ਅਵਾਰਡ ਨੂੰ 1-2 ਮਿੰਟ ਲੱਗਦੇ ਨੇ ਤੇ ਇਹ 20 ਮਿੰਟ ਦਾ ਇਹ ਸਾਡਾ ਇੱਕ ਸੈਗਮੈਂਟ ਹੈ। ਇਹ ਅਹਿਮ ਹੈ। ਅਸੀਂ ਜਗਤ ਭਰ ਦੇ ਵਿੱਚ ਪੰਜਾਬੀ ਬੋਲੀ, ਪੰਜਾਬੀ ਆਰਟ, ਲਿਟਰੇਚਰ, ਕਲਚਰ, ਸੱਭਿਆਚਾਰ ਲਈ ਕੰਮ ਕਰ ਰਹੇ ਵੱਡੇ ਵੱਡੇ ਕਹਿੰਦੇ ਕੁਆਂਦੇ ਜੀਆਂ ਨੂੰ ਸਨਮਾਨਿਤ ਕਰ ਰਹੇ ਹਾਂ, ਉਹਨਾਂ ਨੂੰ ਮਾਣ ਦੇ ਰਹੇ ਹਾਂ, ਉਹਨਾਂ ਨੂੰ ਅਵਾਰਡਸ ਦੇ ਰਹੇ ਹਾਂ। ਤੇ ਸਭ ਤੋਂ ਪਹਿਲਾ ਅਵਾਰਡ ਪੰਜਾਬੀ ਦੇ ਸਾਡੇ ਇਹ ਮੋੜ ਖੁੰਡਾ ਨਨਕਾਣਾ ਸਾਹਿਬ ਦੇ ਨੇੜੇ ਹੈਗੇ ਨੇ। ਪਹਿਲੇ ਤੇ ਬੰਦੇ ਦਾ ਵੀ ਤਾਂ ਪਤਾ ਮੌਜੂਦ ਕਰ ਲਓ ਕਿ ਹੈਵੇ ਵੀ ਹੈ ਕਿ ਨਹੀਂ, ਕਿਉਂਕਿ ਅਨਾਊਂਸਮੈਂਟ ਤੇ ਟਾਈਮ ਲੱਗ ਜਾਣਾ। ਚਲੋ ਇਸ ਤਰ੍ਹਾਂ ਕਰਦੇ ਹਾਂ, ਜਿੱਥੋਂ ਮੈਂ ਜੋ ਮੌਜੂਦ ਹੈ ਉਹਨੂੰ ਤੋਂ ਸ਼ੁਰੂ ਕਰਦੇ ਹਾਂ। ਇੱਕ ਪੰਜਾਬੀ ਨੌਜਵਾਨ ਆਇਆ ਪੰਜਾਬੀ ਇਲਮ ਅਦਬ ਵੱਲ, ਲਿਖਤ ਪੜ੍ਹਤ ਵੱਲ, ਪੰਜਾਬੀ ਸੇਵਾ ਵੱਲ, ਪੰਜਾਬੀ ਲਹਿਰ ਦਾ ਵੀ ਹਿੱਸਾ ਬਣਿਆ। ਉਸਨੇ ਬੜਾ ਕੰਮ ਕੀਤਾ ਤਹਿਰੀਕ ਦੇ ਹਵਾਲੇ ਦੇ ਨਾਲ ਵੀ, ਖਾਸ ਤੌਰ 'ਤੇ ਰਾਈਟਿੰਗ ਦੇ ਵਿੱਚ ਵੀ ਉਹਨੇ ਚਲੋ ਥੋੜ੍ਹੀ ਬਹੁਤੀ ਤਾਂ ਸ਼ਾਇਰੀ ਵੀ ਕੀਤੀ, ਪਰ ਜ਼ਿਆਦਾ ਕਹਾਣੀ ਦਾ ਉਹ ਵੱਡਾ ਹਵਾਲਾ ਬਣੇ। ਔਰ ਗੌਰਮੈਂਟ ਕਾਲਜ ਦੇ ਵਿੱਚ ਪੜ੍ਹਾਉਂਦੇ ਵੀ ਨੇ, ਪੜ੍ਹਦੇ ਵੀ ਨੇ। ਪੈਰਲਲ ਥੀਏਟਰ ਦੇ ਵਿੱਚ ਵੀ ਉਹਨਾਂ ਨੇ ਬੜਾ ਕੰਮ ਕੀਤਾ ਤੇ ਔਰ ਪੰਜਾਬੀ ਲਹਿਰ ਦੇ ਵਿੱਚ, ਔਰ ਖਾਸ ਤੌਰ 'ਤੇ ਪੰਜਾਬੀ ਸੰਗਤ ਪਾਕਿਸਤਾਨ ਉਹਨਾਂ ਨੇ ਇਸ ਸਾਲ ਚਲਾਈ, ਔਰ ਬੜੇ ਵਧੀਆ ਵੱਡੇ ਵੱਡੇ ਆਲਾ ਲੈਵਲ ਦੇ ਨੇ ਇਕੱਠ ਕੀਤੇ ਨੇ। ਤੇ ਪੂਰੇ ਪੰਜਾਬ ਦੀ ਇੱਕ ਨੌਜਵਾਨ ਨੁਮਾਇੰਦਾ ਆਵਾਜ਼, ਪੰਜਾਬੀ ਐਕਟਿਵਿਸਟ ਦਾ ਅਵਾਰਡ ਅਲੀ ਉਸਮਾਨ ਬਾਜਵਾ ਨੂੰ ਅਸੀਂ ਦੇ ਰਹੇ ਹਾਂ। ਔਰ ਅਵਾਰਡ ਦੇਣ ਲਈ ਸਾਡੇ ਮਾਣਯੋਗ ਕੈਨੇਡਾ ਤੋਂ ਸਰੀ ਤੋਂ ਆਏ ਇੰਦਰਜੀਤ ਸਿੰਘ ਬੈਂਸ ਜੀ ਹੋਰਾਂ ਨੂੰ ਕਹਾਂਗੇ ਕਿ ਉਹ ਆਉਣ ਅਵਾਰਡ ਦੇਣ ਵਾਸਤੇ, ਔਰ ਮੁਹਤਰਮਾ ਸਈਦਾ ਦੀਪ ਜੀ ਹੋਰਾਂ ਨੂੰ ਕਹਾਂਗੇ ਕਿ ਉਹ ਆਉਣ ਔਰ ਅਵਾਰਡ ਦੇਣ। ਜਲਦੀ ਆਓਗੇ ਤੇ ਆਪਣੀ ਕੀਤੀ ਪਾਓਗੇ। ਇਹਦੇ ਹੱਥ ਤੋਂ ਇਹ ਲਿਖ ਦੇ ਨਾਲ ਬੰਦੇ ਲਾ ਹੈ ਮੈਨੂੰ ਇਹੀ ਤਾਂ ਰੌਲਾ ਹੈ। ਹੁਣ ਦੁੱਗਾ ਸਾਹਿਬ ਕਿਹਨੂੰ ਬੁਲਾਵਾਂ ਹੁਣ? ਬਾਬਾ ਨਜਮੀ ਇੱਥੇ ਹੈ, ਅਰਸ਼ਾਦ ਸਿੰਧੂ ਵਾਲਾ ਅਵਾਰਡ ਉਹਨਾਂ ਦਾ। ਬਾਕੀ 2-3 ਲੋਕਾਂ ਨੂੰ ਖੜਾ ਕਰ ਦੇਣਾ, ਦੀਪ ਜੀ ਨੂੰ ਖੜਾ ਕਰ ਦੇਣਾ, ਸਾਹਮਣੇ ਬੁਲਾ ਲਓ, ਦੁੱਗਾ ਸਾਹਿਬ ਨੂੰ ਬੁਲਾ ਲਓ। ਅਰਸ਼ਾਦ ਸਿੰਧੂ ਕਿੱਥੇ? ਪਿੱਛੇ ਬੈਠੇ ਡਾਕਟਰ ਸੁਰਿੰਦਰ। ਲਓ ਜੀ, ਕਹਿੰਦੇ ਨੇ ਜ਼ਰਾ ਡਾਇਸ ਇੱਧਰ ਕਰ ਲਓ, ਵਾਇਸ ਇੱਧਰ ਕਰ ਲਓ, ਪਤਾ ਲੱਗ ਗਿਆ। ਸਕਰੀਨ 'ਚੋਂ ਆਊਟ ਹੋ ਰਹੇ ਹਾਂ ਅਸੀਂ, ਜਿਵੇਂ ਪੰਜਾਬ ਦੀ ਸਕਰੀਨ ਤੋਂ ਆਊਟ ਕੀਤੀ ਗਈ ਹੈ। ਅਸੀਂ ਉਹਨੂੰ ਇਨ ਕਰਾਉਣ ਲਈ ਐਤ ਕਰ ਲਿਆ ਫਟਾਫਟ ਅਸੀਂ ਇਨ, ਪਰ ਇਹ ਕਿ ਪੰਜਾਬੀ ਇਨ ਕਰਾਉਣ ਲਈ ਅਸੀਂ ਇਹ ਲਹਿਰ ਨੂੰ ਜਿਵਾ ਕੇ ਰੱਖਾਂਗੇ, ਗੱਲ ਵਧਾ ਕੇ ਰੱਖਾਂਗੇ। ਤੁਸੀਂ ਮੁਤਫਿਕ ਹੋ ਤੇ ਤਾੜੀਆਂ ਮਾਰੋ। ਹੁਣ ਪੰਜਾਬੀ ਸੋਸ਼ਲ ਮੀਡੀਆ ਐਕਟਿਵਿਸਟ ਦਾ ਅਵਾਰਡ ਪੰਜਾਬੀ ਦੇ, ਜਿਵੇਂ ਮੈਂ ਅੱਗੇ ਗੱਲ ਕੀਤੀ ਮੋੜ ਖੁੰਡਾ ਦੇ ਨਨਕਾਣਾ ਸਾਹਿਬ ਨਾਲ ਸ਼ਰਕਪੁਰ ਸ਼ਰੀਫ ਤੋਂ, ਇਸ ਨੌਜਵਾਨ ਨੇ ਪੰਜਾਬੀ ਬਾਣੇ ਪਾ ਕੇ ਪੰਜਾਬੀ ਲੋਕਾਈ ਦੀ ਖਲਕਤ ਦੀ ਗੱਲ ਕੀਤੀ ਹੈ। ਪੰਜਾਬੀ ਬੋਲੀ ਦੇ ਸਵਾਲ ਦੇ ਉੱਤੇ, ਹੱਕ ਦੇ ਉੱਤੇ, ਪੰਜਾਬੀ ਬੋਲੀ ਦੀ ਬੜੋਤਰੀ ਉੱਤੇ ਪਹਿਰਾ ਦਿੱਤਾ ਹੈ, ਆਵਾਜ਼ ਚੁੱਕੀ ਹੈ
ਸਾਨੂੰ ਇਸ ਨੌਜਵਾਨ ਤੇ ਮਾਣ ਹੈ। ਸੋਸ਼ਲ ਮੀਡੀਆ ਤੇ ਜਿਹੜੇ ਲੋਕ ਪੰਜਾਬੀ ਵਾਸਤੇ ਕੰਮ ਕਰ ਰਹੇ ਨੇ, ਪੰਜਾਬੀ ਵਸੇਬ ਵਾਸਤੇ, ਰਹਿਤਲ ਵਾਸਤੇ, ਉਸ ਨੂੰ ਉਜਾਗਰ ਕਰਨ, ਉਹਦੀ ਤਰਵੀਜ ਵਾਸਤੇ ਕੰਮ ਕਰ ਰਹੇ ਨੇ, ਉਹਨਾਂ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਜ਼ੇਬੀ ਹੰਜਰਾ ਦਾ। ਅਸੀਂ ਉਚੇਚੇ ਤੌਰ ਤੇ ਉਹਨਾਂ ਨੂੰ ਪੰਜਾਬੀ ਸੋਸ਼ਲ ਮੀਡੀਆ ਅਵਾਰਡ ਤੋਂ ਸਨਮਾਨਿਤ ਕਰ ਰਹੇ ਹਾਂ। ਇਸ ਅਵਾਰਡ ਦੇਣ ਲਈ ਸਈਦਾ ਦੀਪ ਜੀ ਔਰ ਆਸਿਫ ਸ਼ਾਹਕਾਰ ਜੀ ਹੋਰਾਂ ਨੂੰ ਕਹਾਂਗੇ ਕਿ ਉਹ ਤਸ਼ਰੀਫ ਲਿਆਉਣ ਔਰ ਇਹ ਅਵਾਰਡ ਦੇਣ। ਜਨਾਬ ਮਾਨਯੋਗ ਜਸਟਿਸ ਆਸਿਫ ਸ਼ਾਹਕਾਰ ਜੋ ਪੰਜਾਬੀ ਦੇ ਬਹੁਤ ਵਧੀਆ ਸ਼ਾਇਰ ਨੇ, ਕਿਸੇ ਜ਼ਮਾਨੇ 'ਚ TV ਦੇ ਪ੍ਰੋਡਿਊਸਰ ਵੀ ਰਹੇ, ਫਿਰ ਇਹ ਬਾਹਰ ਚਲੇ ਗਏ, ਸਵੀਡਨ ਚਲੇ ਗਏ, ਉੱਥੇ ਜਸਟਿਸ ਆਸਿਫ ਸ਼ਾਹਕਾਰ ਦੇ ਨਾਂ ਤੋਂ ਜਾਣੇ ਜਾਂਦੇ ਨੇ। ਬੜਾ ਵੱਡਾ ਇਹਨਾਂ ਦਾ ਕੰਟਰੀਬਿਊਸ਼ਨ ਹੈ ਪੰਜਾਬੀ ਦੇ ਹਵਾਲੇ ਨਾਲ, ਬੜਾ ਲੰਬਾ ਸਫ਼ਰ ਹੈ ਜੀ। ਬਿਸਮਿਲ੍ਲਾ ਜੀ। ਮੇਰਾ ਖਿਆਲ ਅਸਲ 'ਚ ਤਾਂ ਇਸ ਤੋਂ ਇਲਾਵਾ ਪਾਲ ਸਾਹਿਬ ਜਮੀਲ ਪਾਲ ਸਾਹਿਬ ਬੈਠੇ ਉਹਨਾਂ ਨੂੰ ਬੁਲਾ ਲਓ, ਬਸ ਜ਼ਿਆਦਾ ਆਵਾਜ਼ ਉਹਨਾਂ ਦੇ ਹਾਂ ਮੈਂ ਹੁਣ ਜਾਵਾਂ ਥੱਲੇ, ਮੈਂ ਜਾਵਾਂ ਆਪਣਾ ਲੈਂਦੇ ਜਾਓ। ਤੁਹਾਡੇ ਅਦਾਰੇ ਦਾ ਨਾਮ ਕੀ ਹੈ? ਹਾਂ ਸੈਂਟਰ ਫॉर ਪੀਸ ਐਂਡ ਸੈਕੂਲਰ ਸਟੱਡੀਜ਼। ਓਕੇ, ਨਾਲ ਨਾਲ ਕੱਟ ਦੇ। ਹਾਂ ਤੁਸੀਂ ਇਹ ਤੁਹਾਨੂੰ ਦੱਸ ਦਈਏ ਕਿ ਸਾਡੀ ਥੋੜ੍ਹੀ ਜਿਹੀ ਮੈਨੇਜਮੈਂਟ ਵੱਲੋਂ ਕੁਝ ਚੀਜ਼ਾਂ ਅੱਗੇ ਪਿੱਛੇ ਹੋ ਗਈਆਂ, ਕਿਉਂਕਿ ਸਾਡਾ ਜਿਹੜੀ ਉਹ ਸਕਰੀਨ ਹੈ ਉਹ ਬਾਹਰ ਲੱਗੀ ਹੈ ਪੰਡਾਲ 'ਚ। ਅਸੀਂ ਸਾਰੇ ਅਵਾਰਡੀਜ਼ ਵਾਸਤੇ ਬਕਾਇਦਾ ਸਕ੍ਰਿਪਟ ਅੱਛਾ ਕੁਛ ਅੱਜ ਡਿਸਟਰਬੈਂਸ ਹੋਈ ਹੈ ਕਿਉਂਕਿ ਥੱਲੇ ਹਾਲ ਦੇ ਕੁਝ ਪ੍ਰੋਗਰਾਮ ਸੀ, ਉਹ ਬੜੇ ਹੀ ਇੰਪੋਰਟੈਂਟ ਸੀ। ਹਰ ਟਾਪਿਕ ਹੀ ਇੰਪੋਰਟੈਂਟ ਅਸੀਂ ਰੱਖਿਆ ਇਸ ਕਾਨਫਰੰਸ ਦੇ ਵਿੱਚ ਆਪਣੇ ਤੌਰ ਤੇ, ਲੇਕਿਨ ਉਹ ਮੁੱਦੇ ਖਾਸ ਅਸੀਂ ਚਾਹੁੰਦੇ ਸੀ ਕਿ ਡਿਸਕਸ ਹੋਣ, ਉੱਥੇ ਸਟਰੈਂਥ ਜ਼ਿਆਦਾ ਹੋਵੇ, ਸਾਰੇ ਲੋਕ ਇੱਥੇ ਸੁਣਨ। ਸੋ ਇਸ ਕਰਕੇ ਥੋੜ੍ਹਾ ਜਿਹਾ ਟਾਈਮ ਦਾ ਇਸ਼ੂ ਬਣਿਆ ਹੈ, ਜਿਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਇੱਕ ਚੀਜ਼ ਹੋਰ ਇਹਦੇ ਅੰਦਰ ਜਿਹੜੀ ਮੈਂ ਐਡ ਕਰਦਾ ਜਾਵਾਂ ਕਿ ਥੋੜ੍ਹਾ ਟਾਈਮ ਤੋਂ ਅਸੀਂ ਜਿਹੜੀਆਂ ਚੀਜ਼ਾਂ ਪਿੱਛੇ ਹੋਈਆਂ ਉਸ ਲਈ ਵੀ ਸਾਰਿਆਂ ਤੋਂ ਮਾਫੀ ਚਾਹੁੰਦੇ ਹਾਂ। ਖਾਸ ਕਰ ਮੈਂ ਅਲੀ ਉਸਮਾਨ ਬਾਜਵਾ ਦੀ ਮਿਹਨਤ ਜਿਹੜੀ ਹੈ ਉਸ 'ਤੇ ਪਾਣੀ ਫੇਰ ਦਿੱਤਾ ਹੈ। ਅਲੀ ਉਸਮਾਨ ਬਾਜਵਾ ਨੇ ਬਹੁਤ ਅੱਛੇ ਵੀਡੀਓ ਪੈਕੇਜ ਬਣਾਏ ਸਨ, ਜਿਤਨੇ ਅਵਾਰਡੀ ਹਨ ਸਾਰਿਆਂ ਦੇ ਨਾਵਾਂ ਦੇ, ਇਸ ਲਈ ਅਸੀਂ ਉਸ ਨੂੰ ਨਹੀਂ ਉੱਥੇ ਚਲਾ ਪਾਏ। ਮੈਂ ਸਲੀਮ ਸਾਹਿਬ ਨੂੰ ਵੀ ਕਿਹਾ, ਸਲੀਮ ਅਲਵੇਲਾ ਸਾਹਿਬ, ਉਹਨਾਂ ਦਾ ਪੈਕੇਜ ਵੀ ਸਾਡੇ ਕੋਲ ਆ ਗਿਆ, ਇਸੇ ਤਰੀਕੇ ਨਾਲ ਹੋਰ ਦੋਸਤਾਂ ਦੇ ਵੀ ਆ ਗਏ, ਲੇਕਿਨ ਇਹਦੇ 'ਚ ਕੁਤਾਹੀ ਕਿਸੇ ਹੋਰ ਦੀ ਨਹੀਂ ਹੈ, ਉਹ ਸਿਰਫ ਔਰ ਸਿਰਫ ਮੇਰੀ ਹੈ। ਅਤੇ ਮੈਂ ਸਭ ਤੋਂ ਮਾਫੀ ਚਾਹੁੰਦਾ ਕਿ ਉਸ 'ਤੇ ਬਹੁਤ ਟਾਈਮ ਟੇਕਿੰਗ ਕੰਮ ਸੀ। ਸੋ ਅਸੀਂ ਉਸ ਨੂੰ ਅਪਲੋਡ ਕਰਾਂਗੇ, ਉਹਨਾਂ ਸਾਰੇ ਜਿਤਨੇ ਪੈਕੇਜਸ ਹਨ, ਅਤੇ ਤੁਸੀਂ ਉਹਨਾਂ ਨੂੰ ਇਸ ਨਾਲ ਰਿਲੇਟ ਕਰਕੇ ਵੇਖ ਲੈਣਾ ਪਲੀਜ਼। ਸ਼ੁਕਰੀਆ ਜੀ। ਹਾਂ, ਔਰ ਜਿਨ੍ਹਾਂ ਨੂੰ ਇਹ ਅਵਾਰਡ ਮਿਲਣ ਉਹ ਵੀ ਆਪਣੀ ਸੋਸ਼ਲ ਮੀਡੀਆ ਤੇ ਟਾਈਮਲਾਈਨ ਤੇ ਉਸ ਨੂੰ ਅਪਲੋਡ ਕਰ ਸਕਦੇ ਨੇ, ਉਹਦੇ ਨਾਲ ਗੱਲ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚ ਜਾਏਗੀ। ਇਹ ਸਾਡੀ ਜਿਹੜੀ ਥੋੜ੍ਹੀ ਹੁਣ ਮੈਂ ਆਪਣੇ ਜੋ ਮੇਰੀ ਜ਼ਾਤੀ ਤਾਲੁਕ ਜਾਂ ਜਾਣਕਾਰੀ ਦੇ ਉੱਤੇ ਹੀ ਮੈਂ ਆਪਣੇ ਅਵਾਰਡੀਜ਼ ਨੂੰ ਬੁਲਾ ਰਿਹਾ, ਅਤੇ ਇਸ ਕਰਕੇ ਇਹ ਉਹਨਾਂ ਦਾ ਮੁਕੰਮਲ ਤਾਰਫ ਜਾਂ ਮੁਕੰਮਲ ਕੰਟਰੀਬਿਊਸ਼ਨ ਨਾ ਸਮਝਿਆ ਜਾਵੇ, ਕਿਉਂਕਿ ਉਹਦੇ ਵਿੱਚ ਜਿਹੜੇ ਅਸੀਂ ਪੈਕੇਜਸ ਬਣਾਏ ਸਨ ਉਹਦੇ ਵਿੱਚ ਪੂਰੀ ਉਹਨਾਂ ਦੇ ਕੰਮ ਦੀ ਡਿਟੇਲ ਮੌਜੂਦ ਹੈ, ਅਤੇ ਇਸ ਕਰਕੇ ਉਹ ਅਸੀਂ ਫਿਲਹਾਲ ਸਨਮਾਨ ਕਰ ਰਹੇ ਹਾਂ। ਅਤੇ ਹੁਣ ਮੈਂ ਬਹੁਤ ਥੋੜ੍ਹੇ ਚਿਰ 'ਚ ਔਰ ਬੜਾ ਵੱਡੀ ਮਾਨਤਾ ਖੱਟਣ ਵਾਲੇ, ਜਿਨ੍ਹਾਂ ਨੇ ਪੰਜਾਬੀ ਸੁਖਨ ਦੀ ਬੜੀ ਲੰਬੀ ਚੌੜੀ ਰਵਾਇਤ ਹੈ, ਬਾਬਾ ਫਰੀਦ ਗੋਰਖਨਾਥ ਤੋਂ, ਬਾਬਾ ਫਰੀਦ ਤੋਂ ਲੈ ਕੇ ਹੁਣ ਤੱਕ ਬੜੀ ਇੱਕ ਵੱਡੇ ਮਤਲਬ ਗਿਆਨੀ ਸ਼ਾਇਰ ਹੋਏ ਨੇ, ਬੜਾ ਬੜਾ ਕੰਮ ਹੈ। ਸੋ ਹੁਣ ਤੱਕ ਆਉਂਦਿਆਂ ਅੱਜ ਦੇ ਵੇਲੇ 'ਚ ਜਿਸ ਸ਼ਾਇਰ ਨੂੰ ਬਹੁਤ ਮਾਨਤਾ ਮਿਲੀ, ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਚੜ੍ਹਦੇ ਲਹਿੰਦੇ ਪੰਜਾਬ ਦੇ ਵਿੱਚ, ਉਹਨਾਂ ਦੀਆਂ
ਤਹਿਰੀਰਾਂ ਜਿਹੜੀਆਂ ਨੇ ਉਹ ਸਕੂਲਾਂ ਦੀਆਂ ਦੀਵਾਰਾਂ 'ਤੇ ਲੱਗੀਆਂ ਹੋਈਆਂ। ਸੋ ਉਹ ਪੰਜਾਬੀ ਬੋਲੀ, ਪੰਜਾਬੀ ਵਸੋਂ, ਪੰਜਾਬੀ ਲੋਕਾਈ ਦਾ ਦੁੱਖ ਦਰਦ ਆਪਣੇ ਸੁਖਨ ਰਾਹੀਂ ਬਿਆਨਣ ਵਾਲੇ ਸਾਡੇ ਬਹੁਤ ਵਧੀਆ ਸ਼ਾਇਰ ਜਨਾਬ ਇਰਸ਼ਾਦ ਸੰਧੂ ਜੀ ਨੂੰ ਵਧੀਆ ਪੰਜਾਬੀ ਪੋਇਟ ਦਾ ਐਵਾਰਡ ਜਾ ਰਿਹਾ। ਇਰਸ਼ਾਦ ਸੰਧੂ ਜੀ ਹੋਰਾਂ ਨੂੰ ਐਵਾਰਡ ਦੇਣ ਲਈ ਬਾਬਾ ਨਜ਼ਮੀ ਔਰ ਅਸ਼ੋਕ ਭੌਰਾ ਜੀ ਤਸ਼ਰੀਫ ਲੈ ਆਓ। ਹਾਂ ਬਿਲਕੁਲ, ਅਸ਼ੋਕ ਭੌਰਾ ਜੀ ਔਰ ਬਾਬਾ ਨਜ਼ਮੀ ਹੋਰੀ ਇਰਸ਼ਾਦ ਸੰਧੂ ਹੋਰਾਂ ਨੂੰ ਐਵਾਰਡ ਦੇਣਗੇ। ਸੰਧੂ ਸਾਹਿਬ ਵਾਸਤੇ ਤਾੜੀਆਂ। ਸੰਧੂ ਸਾਹਿਬ ਅੱਜ ਦੇ ਸਾਡੇ ਮਹਿਮਾਨੇ ਖਾਸ ਵੀ ਨੇ, ਮੁਸ਼ਾਇਰੇ ਦੇ ਵਿੱਚ ਵੀ ਇਹਨਾਂ ਦਾ ਸੁਖਨ ਵੀ ਅੱਜ ਸੁਣਾਂਗੇ ਅਸੀਂ। ਔਰ ਸੁਖਨ ਬੜੀ ਮਜ਼ੇਦਾਰ ਗੱਲ ਹੈ ਤੁਹਾਡੇ ਲਈ, ਖੁਸ਼ਖਬਰੀ ਹੈ ਕਿ ਇਸ ਮੁਸ਼ਾਇਰੇ 'ਚ ਸਾਰੇ ਸ਼ਾਇਰ ਆਪਣੀ ਇੱਕ ਇੱਕ ਨੁਮਾਇੰਦਾ ਚੀਜ਼ ਪੇਸ਼ ਕਰਨਗੇ। ਹੁਣ ਐਵਾਰਡ ਜੀ ਬਿਸਮਿल्ला, ਬਸ 4-5 ਹੀ ਰਹਿ ਗਏ, ਬਿਸਮਿल्ला। ਅਗਲਾ ਐਵਾਰਡ ਪੰਜਾਬੀ ਪੀਸ ਐਕਟਿਵਿਸਟ ਐਵਾਰਡ। ਜਿੱਥੇ ਜਿੱਥੇ ਵੀ ਇਨਸਾਨੀ ਹੱਕਾਂ 'ਤੇ ਪੰਜਾਬ ਦੇ ਵਿੱਚ ਜਿਸ ਵੇਲੇ ਕੋਈ ਮਸਲਾ ਹੋਇਆ, ਕਿਸੇ ਜਗ੍ਹਾ ਅਨਿਆਂ ਹੋਇਆ। ਹੈਲੋ ਸਰ ਪਲੀਜ਼। ਬਹੁਤ ਮੈਨੂੰ ਚੰਗਾ ਹੋਇਆ, ਮੈਨੂੰ ਸਰ ਦਾ ਪਤਾ ਲੱਗ ਗਿਆ ਅਤੇ ਮੈਨੂੰ ਪਤਾ ਲੱਗਾ ਸਰ ਨਹੀਂ ਤੇ ਸਰਾਸਰ ਹੈ ਤੇ ਇਹ ਨਹੀਂ ਦੱਸਣਾ ਵੀ ਕੌਣ ਹੈ। ਅਗਲਾ ਐਵਾਰਡ ਸਾਡੀ ਪੰਜਾਬੀਅਤ ਦੇ ਨਾਲ, ਲੋਕਾਂ ਦੇ ਹੱਕ ਨਾਲ, ਪੱਖ ਦੇ ਨਾਲ ਜੁੜੀ ਹੋਈ ਇੱਕ ਬਹੁਤ ਮਹਾਨ ਹਸਤੀ, ਪੰਜਾਬੀ ਪੀਸ ਐਕਟਿਵਿਸਟ ਐਵਾਰਡ ਸੈਂਟਰ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼ ਇਹ ਚਲਾਉਂਦੀਆਂ ਨੇ। ਔਰ ਜਿੱਥੇ ਜਿੱਥੇ ਵੀ ਗੱਲ ਹੋਵੇ, ਜਿੱਥੇ ਜਿੱਥੇ ਵੀ ਅਨਿਆਂ ਹੋਵੇ, ਇੱਕ ਲੰਬੀ ਲੜੀ ਹੈ ਇਹਨਾਂ ਦੇ ਇਹਤਜਾਜਾਂ ਦੀ। ਕੋਈ ਹੋਰ ਕਿਸੇ ਅਨਿਆਂ 'ਤੇ, ਕਿਸੇ ਜ਼ੁਲਮ 'ਤੇ, ਕਿਸੇ ਵੀ ਔਰਤਾਂ ਦੇ ਹਵਾਲੇ ਦੇ ਨਾਲ ਹੋਵੇ, ਜਾਂ ਸੋਸ਼ੋ ਪੋਲੀਟੀਕਲ ਇਸ਼ੂਜ਼ ਹੋਣ, ਜਾਂ ਕਿਸੇ ਵੀ ਗੱਲ 'ਤੇ ਪਹਿਰਾ ਦੇਣਾ ਹੋਵੇ, ਕੋਈ ਹੋਰ ਨਾ ਹੋਵੇ, ਅਤੇ ਸ਼ਹੀਦਾ ਦੀਪ ਜੀ ਆਪਣਾ ਪਲੇ ਕਾਰਡ ਲੈ ਕੇ ਲਿਬਰਟੀ 'ਚ ਖੜ੍ਹੇ ਹੋ ਜਾਂਦੇ ਨੇ। ਔਰ ਸਭ ਤੋਂ ਵਧੀਆ ਗੱਲ, ਭਗਤ ਸਿੰਘ ਚੌਕ ਦੇ ਨਾਂ ਦੇ, ਭਗਤ ਸਿੰਘ ਦੇ ਨਾਂ ਦੇ ਤੋਂ ਉਹ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ, ਉਸ ਚੌਕ ਦਾ ਨਾਂ ਭਗਤ ਸਿੰਘ ਚੌਕ ਬਣਾਉਣ ਦੀ ਜਿਹੜੀ ਕੰਪੇਨ, ਇਹ ਇਹਨਾਂ ਨੇ ਬੜੇ ਮਤਲਬ ਮਾਰਾਂ ਵੀ ਖਾਧੀਆਂ, ਉਹਦੇ ਵਿੱਚ ਸਾਨੂੰ ਸਭ ਯਾਦ ਹੈ। ਔਰ ਬੜੀਆਂ ਮੁਸ਼ਕਲਾਂ ਚੱਲੀਆਂ, ਲੇਕਿਨ ਇਹਨਾਂ ਦਾ ਇਸ਼ਕ ਔਰ ਇਹਨਾਂ ਦਾ ਸਿਦਕ ਸਲਾਮਤ ਰਹੇ। ਇਹਨੇ ਉਹ ਅੱਜ ਤੱਕ ਉਸ ਗੱਲ 'ਤੇ ਪਹਿਰਾ ਦੇ ਰਹੀਆਂ ਨੇ। ਬਹੁਤ ਹਲਫਤਾਂ ਦੇ ਪਾਕਿਸਤਾਨ ਦੀ ਸਰਕਾਰ ਨੇ ਵੀ ਇਹਨਾਂ ਨੂੰ ਮਾਨਤਾ ਦਿੱਤੀ ਹੈ। ਇਕੱਠ ਵੀ ਹੋ ਰਿਹਾ ਸੀ, ਸ਼ਾਇਦ ਉੱਥੇ ਨਾ ਹੋ। ਪ੍ਰੋਫੈਸਰ ਡਾਕਟਰ ਜਮੀਲ ਅਹਿਮਦ ਪਾਲ ਸਾਹਿਬ ਨੂੰ ਕਹਿੰਦੇ ਆ ਕਿ ਉਹ ਇਹਨਾਂ ਨੂੰ ਸਾਂਝੇ ਤੌਰ 'ਤੇ ਅਵਾਰਡ ਦੇਣ। ਚੜ੍ਹਦੇ ਪੰਜਾਬੋਂ ਔਰ ਲੈਂਦੇ ਪੰਜਾਬੋਂ ਨੁਮਾਇੰਦਗੀ ਵੀ ਹੋ ਗਈ। ਤਾੜੀਆਂ ਜੀ ਬਹੁਤ ਜ਼ਿਆਦਾ ਤੁਹਾਨੂੰ। ਲਓ ਜੀ, ਅਗਲਾ ਐਵਾਰਡ ਮੈਂ ਪ੍ਰੋਫੈਸਰ ਤਾਰਕ ਜਤਾਲਾ ਸਾਹਿਬ ਨੂੰ ਕਹਾਂਗਾ ਕਿ ਉਹ ਆਉਣ, ਤਸ਼ਰੀਫ ਲਿਆਉਣ। ਔਰ ਮੁਹਤਰਮਾ ਨੀਲਮ ਅਹਿਮਦ ਬਸ਼ੀਰ ਉਹਨਾਂ ਨੂੰ ਕਹਾਂਗਾ ਕਿ ਉਹ ਆਉਣ ਐਵਾਰਡ ਦੇਣ ਵਾਸਤੇ, ਉਹ ਤਸ਼ਰੀਫ ਲਿਆਉਣ, ਕਿਉਂਕਿ ਉਹ ਵੀ ਨਾਵਲਕਾਰ ਨੇ, ਰਾਈਟਰ ਹੀ। ਔਰ ਹੈ ਵਿਤ ਉਹ ਕਰਦੇ ਹੁਣ ਸਾਡੇ ਇਸ ਕਾਨਫਰੰਸ ਦੇ ਆਰੀਆਂ 'ਚੋਂ ਵੀ ਕਹਿ ਲਓ, ਸਾਂਝੀਆਂ 'ਚੋਂ ਵੀ ਕਹਿ ਲਓ, ਅਮਰੀਕਾ 'ਚ ਵਸਦਿਆਂ ਪੰਜਾਬੀ ਇਲਮ ਨਾਲ, ਪੰਜਾਬੀ ਲਿਖਤ ਨਾਲ ਇਹਨਾਂ ਨੇ ਆਪਣੀ ਜੁੜਤ ਬਣਾਈ। ਔਰ 40 ਦਿਨ ਦੇ ਨਾਂ ਤੋਂ ਸ਼ਾਹਮੁਖੀ ਔਰ ਗੁਰਮੁਖੀ 'ਚ, ਹੁਣ ਸ਼ਾਹਮੁਖੀ ਦੇ ਵਿੱਚ ਮੇਰਾ ਖਿਆਲ ਅੱਜ ਹੀ ਜਾਂ ਕੱਲ੍ਹ ਇਹਨਾਂ ਦਾ ਨਾਵਲ ਜਿਹੜਾ ਉਹ ਛਪਿਆ ਹੈ। ਸੋ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਵਿੱਚ, ਬਲਕਿ ਤੀਜੇ ਪੰਜਾਬ ਦੇ ਵਿੱਚ ਵੀ ਇੱਕ ਉੱਘੇ ਪੰਜਾਬੀ ਲੇਖਕ, ਪੰਜਾਬੀ ਸੇਵਕ ਔਰ ਪੰਜਾਬੀ ਕਹਾਣੀਕਾਰ ਔਰ ਨਾਵਲਕਾਰ ਦੇ ਤੌਰ 'ਤੇ ਜਾਣੇ ਜਾਂਦੇ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਜੀ ਹੋਰਾਂ ਨੂੰ ਪੰਜਾਬੀ ਲਿਟਰੇਰੀ ਅਵਾਰਡ ਅਸੀਂ ਦਿੰਦੇ ਹਾਂ।
ਇਸ ਕਾਨਫਰੰਸ ਵੱਲੋਂ ਪ੍ਰੋਫੈਸਰ ਜਮੀਲ ਪਾਲ ਸਾਹਿਬ ਔਰ ਨੀਲਮ ਅਹਿਮਦ ਬਸ਼ੀਰ ਜੀ ਔਰ ਪ੍ਰੋਫੈਸਰ ਤਾਰਕ ਜਤਾਲਾ ਜੀ ਅਵਾਰਡ ਦੇਣਗੇ। ਬਹੁਤ ਜ਼ਿਆਦਾ ਤਾਲੀ। ਅਗਲਾ ਅਵਾਰਡ ਪੰਜਾਬੀ ਲਿਟਰੇਰੀ ਅਵਾਰਡ। ਇਹ ਨੌਜਵਾਨ ਸਮਝੋ ਮੇਰਾ ਇਗਰਾਈ ਹੈ ਲੈਲਪੁਰ ਜ਼ਿਲ੍ਹੇ ਨਾਲ, ਔਰ ਉਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਵਾਸਤੇ ਜੋ ਕੰਮ ਕੀਤਾ ਹੈ ਉਹ ਇੱਕ ਸਿਦਕ ਆਸ਼ਕਾਂ ਸਾਧਕਾਂ ਵਰਗਾ ਕੰਮ ਹੈ। ਪਹਿਲੇ ਪੰਜਾਬੀ ਸ਼ਾਇਰੀ ਨਹੀਂ ਦੀਆਂ, ਫਿਰ ਨਾਵਲ, ਅਤੇ ਅੱਜ ਕੱਲ੍ਹ ਪੰਜਾਬੀ ਦੇ ਉਸਤਾਦ ਵੀ ਨੇ, ਪੜ੍ਹਾਉਂਦੇ ਵੀ ਨੇ ਕਾਲਜ 'ਚ। ਔਰ ਨਾਲ ਸਭ ਤੋਂ ਵਧੀਆ ਗੱਲ ਹੈ ਕਿ ਪੰਜਾਬੀ ਦੇ ਨਾਂ ਤੋਂ, ਸੁਮੇਲ ਦੇ ਨਾਂ ਤੋਂ ਬਹੁਤ ਆਲਾ ਪਾਏ ਦਾ ਇੱਕ ਪੰਜਾਬੀ ਰਸਾਲਾ ਵੀ ਸ਼ੁਰੂ ਕੀਤਾ ਹੈ, ਉਹ ਛਾਪਦੇ ਨੇ ਸੁਮੇਲ ਦੇ ਨਾਂ ਤੋਂ। ਇਸ ਰਸਾਲੇ ਦਾ ਸੋਹਣਾ ਮੇਲ, ਜਿਵੇਂ ਉਹ ਉਸ ਨਾਂ ਤੋਂ, ਔਰ ਇਹ ਨਾਂ ਰੱਖਿਆ ਵੀ ਮੈਂ ਸੀ, ਮੈਨੂੰ ਤੁਹਾਨੂੰ ਦੱਸ ਦਿਆਂ, ਕੰਪਨੀ ਦੀ ਮਸ਼ਹੂਰੀ ਵਾਸਤੇ। ਸਾਡੇ ਬੜੇ ਉੱਘੇ ਕਹਾਣੀਕਾਰ, ਸ਼ਾਇਰ, ਲੇਖਕ ਔਰ ਅਦੀਬ ਸਾਡੇ ਪਿਆਰੇ ਇਜਾਜ਼, ਅਸੀਂ ਇਹਨਾਂ ਨੂੰ ਪੰਜਾਬੀ ਲਿਟਰੇਰੀ ਅਵਾਰਡ ਦੇ ਰਹੇ ਹਾਂ। ਇਹਨਾਂ ਦਾ ਸਿੰਗਲ ਵਰਡ ਨੇਮ ਹੈ ਇਜਾਜ਼। ਇਹ ਅਮਰਜੀਤ ਜੀ, ਅਸੀਂ ਤੁਹਾਨੂੰ ਕਹਾਂਗੇ ਕਿ ਉਹ ਤੁਸੀਂ ਆਓ, ਔਰ ਪ੍ਰੋਫੈਸਰ ਜਮੀਲ ਪਾਲ ਸਾਹਿਬ, ਤੁਹਾਨੂੰ ਕਹਾਂਗੇ ਕਿ ਤੁਸੀਂ ਵੀ ਇੱਥੇ ਨੇੜੇ ਨੇ। ਚਲੋ ਫਿਰ ਤਾਂ ਕੰਮ ਸਰ ਗਿਆ। ਔਰ ਮੈਂ ਧੁੱਗਾ ਸਾਹਿਬ ਨੂੰ ਵੀ ਕਹਾਂਗਾ ਕਿ ਉਹ ਵੀ ਨਾਲ ਜੁੜਨ। ਬਿਸਮਿਲ੍ਲਾ। ਬਿਸਮਿਲ੍ਲਾ। ਇਸ ਧਰਤੀ ਨੂੰ ਮਾਣ ਹੈ ਆਪਣੇ ਜਵਾਨਾਂ 'ਤੇ, ਆਪਣੇ ਪਹਿਲਵਾਨਾਂ 'ਤੇ, ਆਪਣੇ ਖਿਡਕਾਰਾਂ 'ਤੇ। ਜਗਤ ਭਰ ਦੇ ਵਿੱਚ ਆਪਣੀ ਖੇਡ ਨਾਲ, ਆਪਣੇ ਬਲ ਨਾਲ, ਆਪਣੇ ਜ਼ੋਰ ਨਾਲ ਜਗਤ ਭਰ ਦੇ ਵਿੱਚ ਆਪਣਾ ਨਾਂ ਕਮਾਉਣ ਵਾਲਾ ਸਾਡਾ ਇੱਥੋਂ ਦਾ ਪੰਜਾਬੀ, ਜਿਹੜਾ ਪਾਕਿਸਤਾਨ ਕਬੱਡੀ ਟੀਮ ਦੇ ਕਪਤਾਨ ਰਹੇ, ਔਰ ਕਪਤਾਨ ਔਰ ਫਿਰ ਇਹਨਾਂ ਦੇ ਬੜੇ ਨਾਲ ਇਹਨਾਂ ਦੇ ਹੋਰ ਵੱਡਾ ਕੰਮ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਪੰਜਾਬ ਔਰ ਪੰਜਾਬੀਅਤ ਦੀ ਗੱਲ ਹੋਈ, ਉਹਦੇ ਉੱਤੇ ਅਸੀਂ ਇਹਨਾਂ ਨੂੰ ਜਦੋਂ ਵੀ ਸੱਦ ਮਾਰੀ ਹੈ, ਇਹਨਾਂ ਨੇ ਹਮੇਸ਼ਾ ਅੱਗੇ ਵੱਧ ਕੇ ਸਾਡੀਆਂ ਉਸ ਲਹਿਰ ਦਾ ਹਿੱਸਾ ਵੀ ਬਣੇ। ਨਾਲ ਜਗਤ ਭਰ ਦੇ ਵਿੱਚ ਪੰਜਾਬੀ ਦਾ ਨਾਂ ਇਹਨਾਂ ਨੇ ਰੌਸ਼ਨ ਕੀਤਾ। ਔਰ ਫਿਰ ਕਬੱਡੀ ਜਿਹੜੀ ਪੰਜਾਬ ਦੀ ਕੌਮੀ ਖੇਡ ਹੈ, ਇਸ ਨੂੰ ਵੀ ਸਿਖਰਾਂ 'ਤੇ ਲੈ ਕੇ ਗਏ ਜਗਤ ਭਰ ਦੇ ਵਿੱਚ। ਔਰ ਪਾਕਿਸਤਾਨ ਵੱਲੋਂ ਪੂਰੀ ਦੁਨੀਆ 'ਚ ਜਿੱਥੇ ਕਬੱਡੀ ਦੇ ਵਰਲਡ ਕੱਪ ਹੋਏ, ਮੈਚ ਹੋਏ, ਉਹਦੇ ਵਿੱਚ ਇਹਨਾਂ ਨੇ ਬਤੌਰ ਨੁਮਾਇੰਦਾ ਔਰ ਕਪਤਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਅਸੀਂ ਇਹਨਾਂ ਦੀਆਂ ਪੰਜਾਬੀ ਖੇਡਾਂ ਦੇ ਵਿੱਚ, ਕਬੱਡੀ ਦੇ ਵਿੱਚ ਇਹਨਾਂ ਦੀਆਂ ਸੇਵਾਵਾਂ ਨੂੰ, ਖਿਦਮਾਤ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਪੰਜਾਬੀ ਸਪੋਰਟਸ ਅਵਾਰਡ ਤੋਂ ਨਵਾਜ਼ ਰਹੇ ਹਾਂ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਮਾਣਯੋਗ ਸ਼ਫੀਕ ਚਿਸ਼ਤੀ ਸਾਹਿਬ, ਸ਼ਫੀਕ ਚਿਸ਼ਤੀ ਹੈ, ਸ਼ਫੀਕ ਚਿਸ਼ਤੀ ਹੋਰਾਂ ਨੂੰ ਪੰਜਾਬੀ ਸਪੋਰਟਸ ਅਵਾਰਡ ਤੋਂ ਅਸੀਂ ਨਵਾਜ਼ ਰਹੇ ਹਾਂ। ਜਿਹੜੇ ਖੇਡ ਨਾਲ ਪਿਆਰ ਕਰਦੇ ਨੇ ਉਹ ਇਸ ਜਵਾਨ ਨੂੰ ਜਾਣਦੇ ਨੇ। ਔਰ ਬਾਬਾ ਗੁਲਾਮ ਹੁਸੈਨ ਨਦੀਮ ਜੀ, ਉਹਨਾਂ ਨੂੰ ਕਹਾਂਗੇ ਕਿ ਉਹ ਅਵਾਰਡ ਦੇਣ ਵਾਲਿਆਂ ਦੇ ਵਿੱਚ ਸ਼ਾਮਲ ਹੋਣ। ਸੌਰੀ, ਅਸ਼ੋਕ ਪੌਰਾ ਜੀ, ਅਸੀਂ ਤੁਹਾਨੂੰ ਕਹਾਂਗੇ। ਇੰਦਰਜੀਤ ਸਿੰਘ ਬੈਂਸ, ਤੁਹਾਨੂੰ ਕਹਾਂਗੇ ਕਿ ਉਹ ਆ ਕੇ ਸ਼ਫੀਕ ਚਿਸ਼ਤੀ ਹੋਰਾਂ ਨੂੰ, ਜੋ ਪਾਕਿਸਤਾਨ ਕਬੱਡੀ ਟੀਮ ਦਾ ਬਹੁਤ ਵੱਡਾ ਨਾਂ, ਪਾਕਿਸਤਾਨ ਕਬੱਡੀ ਟੀਮ ਦੇ ਕਪਤਾਨ, ਸਾਡੇ ਪੰਜਾਬ ਦਾ ਮਾਣ ਵੀ ਹੈ। ਔਰ ਪੰਜਾਬ ਔਰ ਪੰਜਾਬੀਅਤ ਦੇ ਹਵਾਲੇ ਨਾਲ, ਪੰਜਾਬੀ ਲਹਿਰ ਨਾਲ ਵੀ, ਪੰਜਾਬੀ ਦੀ ਜਿੱਥੇ ਆਵਾਜ਼ ਚੁੱਕੀ ਗਈ, ਇਹ ਹਮੇਸ਼ਾ ਨਾਲ ਰਹੇ ਨੇ। ਪੈਨ ਦੇਣਾ, ਇਹ ਵੀ ਹੋ ਗਿਆ, ਇਹ ਦੋ ਰਹਿ ਗਏ ਨੇ ਆਖਰੀ।
ਡਾਕਟਰ ਸਲੀਮ ਅਲ ਬੇਲਾ ਤੇ ਸਲੀਮ ਅਲ ਬੇਲਾ ਪਹਿਲੇ ਦੇ ਦਿਓ। ਸੁਰਿੰਦਰ ਸਾਹਿਬ ਨੂੰ ਦੇ ਦਿਓ ਨਾ, ਤੇ ਫਿਰ ਸਲੀਮ ਅਲ ਬੇਲਾ, ਫਿਰ ਪੰਜਾਬੀ ਜਰਨਲਿਜ਼ਮ ਦੇ ਅਵਾਰਡ ਦੋ। ਅਗਲਾ ਅਵਾਰਡ ਜਿਹੜੇ ਇੱਥੇ ਸਵੇਰ ਤੋਂ ਮੌਜੂਦ ਨੇ ਉਹਨਾਂ ਨੂੰ ਤਾਂ ਬਹੁਤਾ ਪਤਾ ਹੈ, ਤੇ ਪਤਾ ਇੰਨਾ ਹੈ ਕਿ ਪੂਰੀ ਪੰਜਾਬੀ ਜਗਤ 'ਚੋਂ ਵੀ ਉਹ ਕਿਸੇ ਤੋਂ ਓਲੇ ਨਹੀਂ ਹਨ। ਜਿਹਨੇ ਵੀ ਆਪਣੇ ਆਪ ਨੂੰ ਕਿਸੇ ਆਪਣੇ ਗਮ 'ਚੋਂ, ਦੁੱਖ 'ਚੋਂ, ਖਿਆਈ 'ਚੋਂ ਕੱਢਣਾ ਹੈ ਤਾਂ ਉਹ ਉਹਨਾਂ ਦੇ ਚੈਨਲ 'ਤੇ ਜਾ ਪੈਂਦਾ ਹੈ, ਅਲਬੇਲਾ TV 'ਤੇ ਜਾ ਪੈਂਦਾ। ਤੇ ਦੋ ਅਲਬੇਲੇ ਸਾਡੇ ਫਨਕਾਰ ਜਿਨ੍ਹਾਂ ਦਾ ਬੜਾ ਕੰਮ ਹੈ ਪੰਜਾਬੀ ਹਾਸ ਰਸ ਵਿੱਚ, ਸੌਰੀ ਜੀ, ਕਾਮੇਡੀ ਦੇ ਵਿੱਚ। ਤੇ ਇਹ ਜਿਹੜਾ ਫਨਕਾਰ ਜਿਨ੍ਹਾਂ ਨੂੰ ਇਹ ਅਵਾਰਡ ਜਾ ਰਿਹਾ ਹੈ, ਇਹ ਉਕਾੜੇ ਦੀ ਧਰਤੀ ਤੋਂ ਉੱਠੇ ਨੇ। ਮੁਲਤਾਨ 'ਚ ਥੀਏਟਰ ਕਰਦੇ, ਲਾਹੌਰ ਆਏ, ਫਿਰ ਪੂਰੇ ਪੰਜਾਬ 'ਚ, ਪੰਜਾਬ ਦੇ ਨਾਲ ਨਾਲ ਪੂਰੀ ਜਗਤ 'ਚ ਫੈਲੇ। ਫਿਰ ਇਹਨਾਂ ਨੇ ਫਿਲਮਾਂ ਦੇ ਵਾਸਤੇ ਕੀਤਾ, ਕਮਰਸ਼ੀਅਲ ਥੀਏਟਰ, ਪੈਰਲਲ ਥੀਏਟਰ। ਫਿਰ ਜਦੋਂ ਸੋਸ਼ਲ ਮੀਡੀਆ ਆਇਆ ਉਹਦੇ ਵਿੱਚ ਆਪਣਾ ਇਹਨਾਂ ਨੇ ਚੈਨਲ ਬਣਾਇਆ ਜਿਹਦਾ ਮਿਲੀਅਨਸ ਦੇ ਵਿੱਚ ਫਾਲੋਅਰ ਨੇ, ਸਬਸਕ੍ਰਾਈਬਰ ਨੇ। ਮੈਨੂੰ ਗਰਮ ਪਾਣੀ ਚਾਹੀਦਾ ਹੈ। ਤੇ ਇਹਨਾਂ ਦਾ ਅਸੀਂ ਸਮਝਦੇ ਹਾਂ ਕਿ ਸਾਡਾ ਮਾਣ ਨੇ। ਪੰਜਾਬੀ ਹਾਸ ਰਸ ਦਾ, ਪੰਜਾਬੀ ਕਾਮੇਡੀ ਦਾ ਅਵਾਰਡ ਪੰਜਾਬ ਦੇ ਸੁਰਖੇਲ ਕਾਮੇਡੀਅਨ ਜਨਾਬ ਸਲੀਮ ਅਲਬੇਲਾ ਹੋਰਾਂ ਨੂੰ ਅਸੀਂ ਇਹ ਅਵਾਰਡ ਸਨਮਾਨਿਤ ਕਰ ਰਹੇ ਹਾਂ। ਸਲੀਮ ਅਲਬੇਲਾ ਆਪਣੀ ਤਰਜ਼ ਦਾ ਇੱਕੋ ਹੀ ਸਾਫ ਸੁਥਰੀ, ਹੈਲਦੀ ਕਾਮੇਡੀ ਕਰਨ ਵਾਲੇ, ਪੰਜਾਬੀ ਕਾਮੇਡੀ ਦੇ ਬੜੇ ਅਜੀਬ ਸਫ਼ਰਾਂ 'ਚੋਂ ਗੁਜ਼ਰੀ ਹੈ, ਪਰ ਸਲੀਮ ਅਲਬੇਲਾ ਨੇ ਆ ਕੇ ਵਿਜ਼ੂਅਲ ਮੀਡੀਆ ਤੇ, ਇਲੈਕਟ੍ਰੋਨਿਕ ਮੀਡੀਆ ਤੇ, ਥੀਏਟਰ ਰਾਹੀਂ ਵੀ ਬਹੁਤ ਸਾਫ ਸੁਥਰੀ ਔਰ ਵਧੀਆ ਕਾਮੇਡੀ ਕਰਕੇ ਪੰਜਾਬ ਦੇ ਦੁਖੀ ਨੂੰ ਸੁਖੀ ਕੀਤਾ, ਮਾਸੂਮ ਲੋਕਾਂ ਨੂੰ। ਤੇ ਇਹਨਾਂ ਨੂੰ ਅਵਾਰਡ ਦੇਣ ਲਈ ਮੈਂ ਰਾਏ ਮੁਹੰਮਦ ਖਾਨ ਨਾਸਰ ਜੀ ਨੂੰ ਕਹਾਂਗਾ ਕਿ ਉਹ ਪੰਜਾਬੀ ਦੇ ਉੱਘੇ ਗਾਇਕ, ਸ਼ਾਇਰ ਨੇ, ਵੱਡੇ ਲੋਕ ਨੇ, ਉਹ ਆਣ ਜੀ। ਅਵਾਰਡ ਦੇਣ ਵਾਲੇ ਜੋ ਉਸਤਾਦ ਨੂੰ ਅਵਾਰਡ ਦੇਣ ਵਾਲਿਆਂ ਦੇ ਵਿੱਚ ਜਨਾਬ ਗੋਗੇ ਨੂੰ ਅਸੀਂ ਅਗਲੇ ਸਾਲ ਵੀ ਕਰਨ, ਨਾਲ ਹੀ ਹੈ। ਆ ਜਾਓ, ਆ ਜਾਓ। ਅੱਛਾ, ਇਹ ਗੱਲ ਹੈ, ਇਹਨਾਂ ਦੇ ਉਸਤਾਦ ਵੀ ਇਸ ਗੱਲ ਨੂੰ ਮੰਨਣਗੇ। ਇਹ ਯਕਜਾਨ ਦੋ ਕਾਲਬ ਹੋਏ ਨੇ, ਇਹ ਇਕੱਠੇ ਹੀ ਨੇ, ਲੇਕਿਨ ਜ਼ਾਹਿਰ ਹੈ ਸਲੀਮ ਅਲਬੇਲਾ ਜੀ ਇਹਨਾਂ ਦੇ ਉਸਤਾਦ ਨੇ ਔਰ ਅਸੀਂ